ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸੂਤਰ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 12 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲਪੁਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਛਪਾਲਪੁਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਤਹਿਰਾਨ ਦੇ ਲੜਾਈ ਲੱਗੀ ਹੋਈ ਆ, ਤੇ ਚਾਈਨਾ ਦੇ ਵਿੱਚ ਜਿਹੜੇ ਆ ਉਹ ਪਹੁੰਚ ਰਹੇ ਹੈਗੇ ਆ। ਆਲਰੇਡੀ ਉਹ ਇੱਥੋਂ ਚਲੇ ਗਏ ਆ ਬੀਜਿੰਗ ਨੂੰ, ਤੇ ਇਸ ਆਫਟਰਨੂਨ ਨੂੰ, ਤੇ ਉਹ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜ਼ਿੰਗਪਿੰਗ ਹੋਣਾ ਨੂੰ ਮਿਲਣਗੇ। ਕਹਿੰਦੇ ਵੀ ਕਾਫੀ ਲੰਮੀ ਗੱਲਬਾਤ ਹੋਊਗੀ, ਤੇ ਇਰਾਨ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਗੱਲਬਾਤ ਆ ਉਹ ਹੋਊਗੀ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡਾ ਮੇਨ ਫੋਕਸ ਟ੍ਰੇਡ ਦਾ ਆ। ਇਰਾਨ ਦੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਇਸਮਾਈਲ ਬੈਗਾਈ ਜੋ ਆ, ਉਹਨਾਂ ਨੇ ਕਿਹਾ ਵੀ US ਇਜ਼ਰਾਈਲ ਵਾਰ ਔਨ ਇਰਾਨ ਇੱਕ ਜਿਹੜਾ ਆ ਬਿਟਵੀਨ ਪ੍ਰਾਊਡ ਪੀਪਲ ਤੇ ਪ੍ਰੋਫੈਸ਼ਨਲ ਲਾਇਰਸ ਹੂ ਫੈਬਰੀਕੇਟ ਜਸਟੀਫਿਕੇਸ਼ਨ ਫॉर ਐਟਰੋਸਿਟੀਜ਼। ਸੋ ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ। ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡਾ ਮੇਨ ਵਿਜ਼ਿਟ ਜਿਹੜਾ ਚਾਈਨਾ ਨੂੰ ਹੈਗਾ ਆ ਉਹ ਟ੍ਰੇਡ ਦਾ ਹੈਗਾ ਆ, ਪਰ ਆਪਾਂ ਦੇ ਸੰਬੰਧ ਦੇ ਵਿੱਚ ਵੀ ਜਿਹੜੀ ਲੰਮੀ ਗੱਲਬਾਤ ਆ ਉਹ ਕਰਾਂਗੇ। ਜੀ ਜਿੰਗਪਿੰਗ ਨੂੰ ਟਰੰਪ ਹੁਣੀ ਆਪਣਾ ਫਰੈਂਡ ਮੰਨਦੇ ਆ, ਤੇ ਜਿਹੜੇ ਨੈਸ਼ਨਲ ਬ੍ਰੌਡਕਾਸਟਰਸ ਆ 5 ਮੁਲਕਾਂ ਤੋਂ, ਸਲੋਵੇਨੀਆ, ਨੀਦਰਲੈਂਡ, ਆਇਰਲੈਂਡ, ਆਈਸਲੈਂਡ, ਸਪੇਨ, ਉਹਨਾਂ ਨੇ ਇੱਕ ਜਿਹੜਾ ਕੰਪੀਟੀਸ਼ਨ ਹੋਣਾ ਆ ਇਜ਼ਰਾਈਲ ਵਾਲੇ ਕਰ ਰਹੇ ਆ ਸਿੰਗਿੰਗ ਕੰਪੀਟੀਸ਼ਨ, ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੈਂਸਲ ਕੀਤਾ ਹੈਗਾ ਆ। ਸੋ ਇਹ ਜੋ ਪੁਲਿਸ ਬਿਆਨਾ ਆਸਟਰੀਆ ਦੇ ਵਿੱਚ ਵੀ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕਰ ਰਹੀ ਆ, ਉਹਦਾ ਜਿਹੜਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈਗਾ ਆ। ਸੋ ਦੇਖਦੇ ਆ ਵੀ ਟ੍ਰੇਡ ਦੇ ਵਿੱਚ ਕਿਹੜੀ ਨਵੀਂ ਚੀਜ਼ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਹੁਣੀ ਲੈ ਕੇ ਆਉਂਦੇ ਆ, ਤੇ ਇਰਾਨ ਦੇ ਸੰਬੰਧ ਦੇ ਵਿੱਚ ਜਿਹੜੀ ਆ ਕੀ ਗੱਲਬਾਤ ਹੁੰਦੀ ਹੈਗੀ ਆ। ਜੀ, ਟਰੰਪ ਹੁਣੇ ਇਕੱਲੇ ਨਹੀਂ ਜਾ ਰਹੇ, ਨਾਲ ਮੁਲਕ ਦੇ ਟੌਪ ਤੇ ਜਿਹੜੇ ਵੱਡੀਆਂ ਕੰਪਨੀਆਂ ਦੇ ਜਿਹੜੇ CEO ਆ, ਉਹ ਵੀ ਇਸ ਡੈਲੀਗੇਸ਼ਨ ਦਾ ਹਿੱਸਾ ਜਿਹੜੇ ਹੋਣਗੇ, ਜਿਸ ਦੇ ਵਿੱਚ ਟੈਸਲਾ ਦਾ CEO ਮਸਕ, ਐਪਲ ਦਾ ਟਿਮ ਕੁੱਕ, ਬਲੈਕ ਰੌਕ ਦਾ ਲੈਰੀ ਫਿੰਕ, ਬੋਇੰਗ ਦਾ ਕੈਲੀ ਓਟਬਰਗ, ਇਸ ਤੋਂ ਇਲਾਵਾ ਐਗਜ਼ੈਕਟਿਵ ਮੈਟਾ ਦੇ ਉਹ ਇਹ ਮਾਈਕਰੋਨ ਟੈਕਨੋਲੋਜੀ, ਕੁਆਲਕਾਮ, GE ਐਰੋਸਪੇਸ, ਬਲੈਕਸਟੋਨ, ਸਿਟੀ ਗਰੁੱਪ, ਗੋਲਡਮੈਨ ਸੈਕ, ਕੋਹਰੈਂਟ, ਅਲੂਮਨੀਆ, ਮਾਸਟਰਕਾਰਡ, ਵੀਜ਼ਾ, ਸੋ ਸਿਸਕੋ, ਐਨਵੀਡੀਆ ਨੂੰ ਨਹੀਂ ਜਿਹੜਾ ਉਹ ਕਹਿੰਦੇ ਵੀ ਉਹਨਾਂ ਨੇ ਸੱਦਿਆ ਹੈਗਾ, ਬਾਕੀ ਸਾਰੇ ਜਾਣੇ ਜਿਹੜੇ ਉਹ ਸੱਦੇ ਆ। ਸੋ ਲੱਗਦਾ ਇਹੀ ਰਿਹਾ ਵੀ ਟ੍ਰੇਡ ਦੀਆਂ ਡੀਲਾਂ ਹੀ ਜਿਹੜੀਆਂ ਉਹਨਾਂ ਕੰਪਨੀਆਂ ਨੇ ਉੱਥੇ ਚਾਈਨਾ ਦੇ ਵਿੱਚ ਜਾ ਕੇ ਜਿਹੜੀਆਂ ਨਾਲ ਦੇ ਨਾਲ ਬਣਾਉਣੀਆਂ ਆ। ਯਾਦ ਹੋਣਾ ਜਦੋਂ ਕੁਛ ਸਾਲ ਪਹਿਲਾਂ ਸ਼ੀ ਜਿੰਗਪਿੰਗ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਉਹ ਆਪ ਆਇਆ ਸੀ, ਤਾਂ ਇੱਥੇ ਉਦੋਂ ਵੀ ਅਮਰੀਕਾ ਦੇ ਟੌਪ ਦੀਆਂ ਕੰਪਨੀਆਂ ਦੇ ਜਿਹੜੇ CEOs ਨੇ ਵਿਸ਼ੇਸ਼ ਤੌਰ ਦੇ ਉੱਤੇ ਇੱਕ ਮੁਲਾਕਾਤ, ਲੰਚ ਔਨ / ਡਿਨਰ ਜਿਹੜਾ ਆ ਸ਼ੀ ਜਿੰਗਪਿੰਗ ਦੇ ਨਾਲ ਜਿਹੜਾ ਉਹ ਕੀਤਾ ਸੀਗਾ। ਸੋ ਟਰੰਪ ਹੋਣਾ ਨੇ ਉਹਨਾਂ ਗੱਲਾਂ ਨੂੰ ਜਿਹੜਾ ਉਹ ਨਕਾਰਿਆ, ਡਾਊਨ ਪਲੇ ਕੀਤਾ ਵੀ ਜਿਹੜੇ ਉਹਨਾਂ ਦੇ ਵਖਰੇਵੇਂ ਹੈਗੇ ਆ ਸ਼ੀ ਜਿੰਗਪਿੰਗ ਦੇ ਨਾਲ ਇਰਾਨ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਕੋਈ ਚੱਕਰ ਨਹੀਂ, ਆਪਾਂ ਫਿਰ ਵੀ ਜਿਹੜੀ ਇੱਕ ਗੱਲਬਾਤ ਜਿਹੜੀ ਉਹ ਕਰਕੇ ਆਵਾਂਗੇ। ਪਿਛਲੇ ਕੁਝ ਦਿਨ ਪਹਿਲਾਂ ਟਰੰਪ ਹੋਣਾ ਨੇ ਤਾਂ ਬਿਆਨ ਇਸ ਤਰੀਕੇ ਦਾ ਹੀ ਜਿਹੜਾ ਹਰਜੋਤ ਸਿੰਘ ਜੀ ਦਿੱਤਾ ਸੀਗਾ ਵੀ ਆਹ ਦੇਖੋ ਹੁਣ ਮੈਂ ਸੀਜ਼ ਫਾਇਰ ਕਰਾਤੀ ਤੇ ਸ਼ੀ ਜਿੰਗਪਿੰਗ ਨੂੰ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਆ ਮੈਨੂੰ, ਵੀ ਮੈਂ ਕੰਮ ਜਿਹੜਾ ਹੁਣ ਸੈੱਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ
ਵਾਈਟ ਹਾਊਸ ਤੋਂ ਰਵਾਨਗੀ ਜਿਹੜੀ ਉਹਨਾਂ ਨੇ ਲੈ ਲਈ ਆ। ਬੀਜਿੰਗ ਨੂੰ ਉਹਨਾਂ ਦੀ ਜਿਹੜੀ ਫਲਾਈਟ ਆ 에ਅਰਫੋਰਸ 1 ਦੇ ਉੱਤੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਯੂਐਸ ਦੀ ਜਿਹੜੀ ਲੜਾਈ ਆ ਇਰਾਨ ਦੇ ਵਿੱਚ 2 ਮਹੀਨੇ ਪੁਰਾਣੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਤੇ ਹੁਣ ਸਟੇਟ ਆਫ ਹਾਰਮੁਜ਼ ਦਾ ਜਿਹੜਾ ਮੁੱਦਾ ਆ ਉਹ ਖਾਸਾ ਗਰਮਾਇਆ ਰਹੇਗਾ। ਟ੍ਰੇਡ ਦੀਆਂ ਜਿੱਦਾਂ ਤੁਸੀਂ ਦੱਸਿਆ ਵੀ ਟੈਨਸ਼ਨਸ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਦੇ ਉੱਤੇ ਲੰਮੀ ਚੌੜੀ ਗੱਲਬਾਤ ਹੋਣ ਨੂੰ ਜਿਹੜੀ ਉਹ ਲੈ ਕੇ ਹੋਊਗੀ। ਉਧਰ ਯੂਐਸ ਦੀ ਐਡਮਿਨਿਸਟ੍ਰੇਸ਼ਨ ਨੇ ਚਾਈਨਾ ਦੇ ਕਈ ਲੋਕਾਂ ਨੂੰ ਉਹਨਾਂ ਦੀਆਂ ਕੁਛ ਕੁ ਜਿਹੜੀਆਂ ਕੰਪਨੀਆਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਲਰੇਡੀ ਸੈਂਕਸ਼ਨ ਕਰ ਦਿੱਤਾ ਆ ਇਸ ਟ੍ਰਿਪ ਤੋਂ ਪਹਿਲਾਂ ਹੀ। ਉਹ ਜਿਹੜਾ ਬੀਜਿੰਗ ਆ ਉਹ ਬਾਰ-ਬਾਰ ਪਬਲਿਕਲੀ ਕਹਿ ਰਿਹਾ ਵੀ ਲੜਾਈ ਬੰਦ ਹੋਣੀ ਚਾਹੀਦੀ ਆ ਤੇ ਡਿਪਲੋਮੈਟਿਕ ਸੀਨਸ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ ਪਾਕਿਸਤਾਨ ਬ੍ਰੋਕਰ ਦੀ ਭੂਮਿਕਾ ਜਿਹੜਾ ਲਗਾਤਾਰ ਨਿਭਾ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਅੱਗੇ ਕੀ ਬਣਦਾ, ਪਰ ਕਹਿ ਸਕਦੇ ਵੀ ਦੁਨੀਆ ਦੇ ਲਈ ਇਹ ਬੜੀ ਇੱਕ ਅਹਿਮ ਵਾਰਤਾ ਹੋਣ ਜਾ ਰਹੀ ਆ ਟਰੰਪ ਤੇ ਸ਼ੀ ਜਿਨਪਿੰਗ ਦੀ। ਸੋ ਉਸ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਤੇ ਕੀ ਦੁਨੀਆ ਦੇ ਲਈ ਪੋਜ਼ਿਟਿਵ ਹੋਊਗਾ, ਉਸ ਦੇ ਬਾਰੇ ਜਿਹੜਾ ਉਹ ਸਭ ਨੂੰ ਧਿਆਨ ਰਹੇਗਾ। ਅਗਲੀ ਖਬਰ 'ਤੇ ਚੱਲੀਏ। ਜਿਹੜੇ ਮਾਰਟੀ ਮੈਕਰੀ ਆ ਉਹਨਾਂ ਨੇ ਐਫਡੀਓ ਤੋਂ ਰਿਜ਼ਾਈਨ ਦੇ ਦਿੱਤਾ ਹੈਗਾ। ਉਹਨਾਂ ਦੀ ਲੜਾਈ ਜਿਹੜੀ ਆ ਉਹ ਟਰੰਪ ਉਹਨਾਂ ਦੇ ਨਾਲ ਹੋਈ ਸੀ, ਖਾਸ ਕਰਕੇ ਫਰੂਟ ਫਲੇਵਰਡ ਵੇਵਸ ਨੂੰ ਲੈ ਕੇ। ਕਾਈਲ ਡਿਆਮਾਂਟਿਸ ਟਾਪ ਦੇ ਆਫੀਸ਼ੀਅਲ ਏਜੰਸੀ ਦੇ ਉੱਤੇ ਸੀ। ਉਹ ਹੁਣ ਮੈਕਰੀ ਨੂੰ ਜਿਹੜਾ ਰਿਪਲੇਸ ਕਰਨਗੇ ਤੇ ਐਕਟਿੰਗ ਐਫਡੀਏ ਦੇ ਕਮਿਸ਼ਨਰ ਵੱਲੋਂ ਕੰਮ ਕਰਨਗੇ 13 ਮਹੀਨੇ ਦੇ ਇਸ ਟੈਨਿਓਰ ਦੇ ਦੌਰਾਨ। ਉਹ ਕਹਿੰਦੇ ਵੀ ਮੈਂ ਕਾਫੀ ਜ਼ਿਆਦਾ ਜਿਹੜਾ ਕੰਮ ਕੀਤਾ ਹੈਗਾ। ਜਦੋਂ ਟਰੰਪ ਉਹਨਾਂ ਨੇ ਕਨਫਰਮ ਕੀਤਾ ਸੀ, ਕਾਇਲ ਡਿਆਮਾਂਟਿਸ ਜੋ ਪਹਿਲਾਂ ਫੈਡ ਆਫੀਸ਼ੀਅਲ ਕੰਮ ਕਰਦੇ ਸੀ ਏਜੰਸੀ ਦੇ ਵਿੱਚ, ਉਹਨਾਂ ਨੂੰ ਹੁਣ ਜਿਹੜਾ ਚਾਰਜ ਆ ਇਹ ਦੇ ਦਿੱਤਾ ਗਿਆ ਹੈਗਾ। ਡਿਆਮਾਂਟਿਸ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਬਹੁਤ ਟੈਲੈਂਟਡ ਪਰਸਨ ਹੈਗੇ ਆ। ਟਰੂਥ ਸੋਸ਼ਲ ਦੇ ਉੱਤੇ ਲਾਇਆ ਹੈਗਾ ਉਹਨਾਂ ਨੇ ਇਹ ਪੁਆਇੰਟ। ਸੋ ਜਦੋਂ ਰਿਜ਼ਾਈਨ ਕੀਤਾ ਗਿਆ ਮਾਰਟੀ ਮੈਕੈਰੀ ਵੱਲੋਂ, ਉਹਨਾਂ ਨੇ ਇਹ ਕਿਹਾ ਵੀ ਮੇਰਾ ਅਸਤੀਫਾ ਪ੍ਰਵਾਨ ਕਰੋ ਅੱਜ ਤੋਂ ਹੀ, ਤੇ ਮੇਰੇ ਇਸ ਸਮੇਂ ਦੇ ਦੌਰਾਨ 50 ਤੋਂ ਵੱਧ ਮੇਜਰ ਐਫਡੀਏ ਰਿਫਾਰਮਸ ਉਹਨਾਂ ਨੇ ਕੀਤੇ ਹੈਗੇ ਆ ਤੇ ਜੋ ਬਾਈਡਨ ਉਹਨਾਂ ਨੇ ਕੋਈ ਵੀ ਰਿਫਾਰਮ ਨਹੀਂ ਕੀਤਾ ਸੀ। ਕਹਿੰਦੇ ਵੀ ਮੈਂ ਬਹੁਤ ਪ੍ਰਾਊਡ ਹਾਂ ਤੇ ਅਸੀਂ ਜਿਹੜੇ ਡਰੱਗ ਰਿਵਿਊ ਟਾਈਮਸ ਆ ਉਹਨਾਂ ਨੂੰ ਵੀ ਰਿਡਿਊਸ ਕੀਤਾ ਹੈਗਾ 1 ਸਾਲ ਤੋਂ ਘਟਾ ਕੇ 1 ਤੋਂ ਲੈ ਕੇ 2 ਮਹੀਨੇ ਤਾਈਂ। ਸੋ ਇਹ ਜਿਹੜੀ ਕਸ਼ਮਕਸ਼ ਚੱਲ ਰਹੀ ਸੀ ਦੋਨਾਂ ਦੇ ਵਿੱਚ, ਟਰੰਪ ਹੋਣਾ ਦੇ ਤੇ ਐਫਡੀਏ ਦੇ ਚੇਅਰਮੈਨ ਦੇ, ਤੇ ਅੱਜ ਉਹ ਰਿਜ਼ਾਈਨ ਦੇ ਗਏ ਹੈਗੇ ਜੀ। ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਆਇਡੈਂਟੀਫਾਈ ਕੀਤੇ ਆ, ਉਹਨਾਂ ਨੂੰ ਨਜ਼ਰ ਆਏ ਆ, ਦਿਖੇ ਆ, ਲੱਭੇ ਆ 10,000 ਅਜਿਹੇ ਪੋਟੈਂਸ਼ੀਅਲ ਫਰਾਡ ਦੇ ਕੇਸ ਜਿਹੜੇ ਕਿ ਆਪਸ਼ਨਲ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ OPT ਜਿਹੜੀ ਸਟੂਡੈਂਟ ਵੀਜ਼ੇ ਦੇ ਨਾਲ ਜੁੜੀ ਹੁੰਦੀ ਆ, ਉਹਦੇ ਨਾਲ ਜੁੜੇ ਹੋਏ ਹੈਗੇ ਆ। ਸੋ ਕਹਿੰਦੇ ਵੀ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 'ਚ ਆਪਣੇ ਸਟੇ ਨੂੰ ਐਕਸਟੈਂਡ ਕੀਤਾ ਜਾਂਦਾ ਆ ਇਸ OPT ਦੇ ਨਾਲ। ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲਾਇਨਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਪ੍ਰੈਸ ਕਾਨਫਰੰਸ ਜਿਹੜੀ ਆਈਸ ਤੇ USCIS ਨੇ ਜਿਹੜੀ ਕੀਤੀ, ਉਸ ਵਿੱਚ ਉਹਨਾਂ ਨੇ ਕਿਹਾ ਵੀ ਇਸ ਜਾਂਚ ਦੇ ਵਿੱਚ ਸਾਨੂੰ ਇਹ ਪਤਾ ਲੱਗਾ ਹੈ ਵੀ OPT ਪ੍ਰੋਗਰਾਮ ਦੀ ਦੁਰਵਰਤੋਂ ਜਿਹੜੀ ਉਹ ਕੀਤੀ ਗਈ ਆ ਇਹ ਫੋਰਨ ਨੈਸ਼ਨਲਸ ਦੇ ਦੁਆਰਾ, ਸਟੂਡੈਂਟ ਵੀਜ਼ਾ ਹੋਲਡਰਸ ਦੇ ਦੁਆਰਾ, ਤਾਂ ਜੋ ਉਹਦੇ ਕਰਕੇ ਇਹ US ਦੇ ਵਿੱਚ ਕੋਈ ਸਾਲ ਜਾਂ 2 ਸਾਲ ਤੱਕ ਰਹਿ ਸਕੇ। ਕਹਿੰਦੇ ਵੀ ਇਹ ਉੱਦਾਂ ਪ੍ਰੋਗਰਾਮ ਵਰਤਿਆ ਜਾਂਦਾ ਹੈ ਵਿਦਿਆਰਥੀਆਂ ਦੇ ਲਈ ਵੀ ਕੋਈ ਜੌਬ ਲੱਗੇ ਤੇ ਉਸ ਤੋਂ ਬਾਅਦ ਦੇ ਵਿੱਚ H1B ਦੇ ਉੱਤੇ ਇਵੈਂਚੁਅਲੀ ਜਿਹੜੇ ਉਹ ਜਾ ਸਕਣ। ਉਹਨਾਂ ਨੇ ਕਿਹਾ ਵੀ ਜਿਹੜੇ ਸਿਕਿਉਰਿਟੀ ਥ੍ਰੈਟ ਆ ਜਿਹੜੇ ਓਰੀਜੀਨੇਟ ਕਰਦੇ ਆ ਫੋਰਨ ਸਟੂਡੈਂਟ ਪ੍ਰੋਗਰਾਮ ਦੇ ਉੱਤੇ, ਉਸ ਨੂੰ ਟੋਲਰੇਟ ਨਹੀਂ ਕੀਤਾ ਜਾਵੇਗਾ। ਸੋ ਹੁਣ H1B ਤੋਂ ਬਾਅਦ 'ਚ ਹੁਣ ਅਗਲੀ ਵਾਰੀ ਜਿਹੜੀ ਹਰਜੋਤ ਸਿੰਘ ਜੀ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਜਿਹੜੀ ਉਹ ਆ ਚੁੱਕੀ ਆ। ਡਿਊਰੇਸ਼ਨ ਵਾਲੀ ਜਿਹੜੀ ਅੱਗੇ DS ਹੁੰਦਾ ਸੀਗਾ ਜਦੋਂ ਸਟੈਂਪ ਲੱਗਦੀ ਹੁੰਦੀ ਸੀ, ਉਸ ਨੂੰ ਹੁਣ ਉਹਨਾਂ ਨੇ ਚੇਂਜ ਆਲਰੇਡੀ ਕਰ ਦਿੱਤਾ ਆ। ਤੇ ਹੁਣ ਇਹਨਾਂ ਦਾ ਇਹ ਕਹਿਣਾ ਆ ਵੀ ਜਿਹੜੀਆਂ ਕੰਪਨੀਆਂ ਆ ਉਹ OPT ਵਾਲੇ ਵਿਦਿਆਰਥੀਆਂ ਨੂੰ ਜੌਬ ਦੇ ਦਿੰਦੀਆਂ ਆ, ਕਿਉਂਕਿ ਉਹਨਾਂ ਨੂੰ ਸਸਤੇ ਭਾਅ ਦੇ ਉੱਤੇ ਜਿਹੜੇ OPT ਵਾਲੇ ਜਿਹੜੇ ਵਿਦਿਆਰਥੀ ਸਟੂਡੈਂਟ ਆ ਉਹ ਕੰਮ ਕਰਨ ਦੇ ਲਈ ਮਿਲ ਜਾਂਦੇ ਆ, ਜਿਹਦੇ ਨਾਲ ਅਮਰੀਕਨ ਵਰਕਰਸ ਨੂੰ ਜਿਹੜਾ ਖੂੰਜੇ ਲਾਇਆ ਜਾਂਦਾ ਹੈਗਾ ਆ। ਸੋ ਜੇ ਤੁਸੀਂ ਹਰਜੋਤ ਸਿੰਘ ਜੀ ਓਵਰਆਲ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾਵੇ,
ਜਿਹੜੇ ਕਹਿੰਦੇ ਸੀ ਨਾ ਪਹਿਲਾਂ ਵੀ ਹਾਂ ਜੀ ਇਕੱਲਾ ਬਾਰਡਰ ਟੱਪ ਕੇ ਆਇਆਂ ਦੇ ਮਗਰ ਹੀ ਆ, ਨਹੀਂ, ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਏ ਆ, ਤੁਸੀਂ ਬਸ ਬਾਹਰੋਂ ਆਏ ਹੋਣੇ ਚਾਹੀਦੇ ਆ। ਤੁਹਾਡੇ ਜਿਹੜੇ ਦੁਆਲੇ ਆ ਉਹ ਸ਼ਿਕੰਜਾ ਜਿਹੜਾ ਹਰ ਇੱਕ ਤਰੀਕੇ ਦੇ ਨਾਲ ਕੱਸ ਹੋ ਰਿਹਾ ਹੈਗਾ ਆ। ਸੋ ਕਿਹੜਾ ਇੱਥੇ ਕੰਪਨੀਆਂ ਨੂੰ ਉਹਦੇ ਨਾਲ ਹਰਜੋਤ ਸਿੰਘ ਜੀ ਫਾਇਦਾ ਨਹੀਂ ਹੁੰਦਾ। ਇੱਕ ਪਾਸੇ ਤਾਂ ਟਰੰਪ ਹੁਣੀ ਆਪ ਮੰਨਦੇ ਆ ਇੰਟਰਵਿਊ ਦੇ ਵਿੱਚ ਵੀ ਸਾਡੇ ਇੱਥੇ ਜਿਹੜੇ ਜੀਨੀਅਸ ਨਹੀਂ ਹੈਗੇ, ਲੋਕ ਨਹੀਂ ਹੈਗੇ, ਇੰਨੇ ਸਮਾਰਟ ਲੋਕ ਨਹੀਂ ਆ, ਇਸ ਲਈ H1 ਵੀ ਕਰਨੇ ਪੈਂਦੇ ਆ। ਤੇ ਨਾਲੇ ਇਹ ਵੀ ਕਹਿੰਦੇ ਰਹਿੰਦੇ ਆ, ਕਹਿੰਦੇ ਵੀ ਅਸੀਂ ਇਹਨਾਂ ਨਿਆਣਿਆਂ ਨੂੰ ਪੜ੍ਹਾਉਂਦੇ ਆ, ਫਿਰ ਜੇ ਇਹਨਾਂ ਨੂੰ ਅਸੀਂ ਇੱਥੇ ਨਹੀਂ ਰੱਖਦੇ, ਫਿਰ ਵਾਪਸ ਜਾਂਦੇ ਆ ਤੇ ਸਾਡੇ ਮੁਲਕ ਦੇ ਬਰਾਬਰ ਦੀਆਂ ਜਿਹੜੀਆਂ ਕੰਪਨੀਆਂ ਆ, ਉਹਦੇ ਬਰਾਬਰ ਕੰਪਨੀਆਂ ਕ੍ਰੀਏਟ ਕਰਦੇ ਆ, ਤੇ ਸਾਨੂੰ ਇਹਨਾਂ ਨੂੰ ਪੜ੍ਹਾ ਕੇ ਜਿਹੜਾ ਉਹ ਫਾਇਦਾ ਕੀ ਆ। ਸੋ ਇਸ ਮੌਕੇ ਹਰ ਇੱਕ ਤੁਸੀਂ ਗੱਲਬਾਤ ਦੇ ਵਿੱਚ ਤੁਸੀਂ ਦੇਖੋਗੇ ਹਰਜੋਤ ਸਿੰਘ ਜੀ, ਤਾਂ ਅਮਰੀਕਨ ਜਿਹੜੀਆਂ ਜੌਬਸ ਆ, ਉਸ ਦੀ ਅਮਰੀਕਨ ਵਰਕਰ ਦੇ ਨਾਮ ਦੇ ਹੇਠਾਂ ਹਰ ਇੱਕ ਪਾਸੇ ਜਿਹੜਾ ਸ਼ਿਕੰਜਾ ਆ ਉਹ ਕੱਸ ਹੋ ਰਿਹਾ, ਚਾਹੇ ਉਹ H1B ਆ ਤੇ ਚਾਹੇ ਹੁਣ ਸਟੂਡੈਂਟ ਜਿਹੜਾ ਉਹ ਵੀਜ਼ੇ ਦੇ ਨੂੰ ਲੈ ਕੇ ਆ। ਸੋ OPT ਕਹਿੰਦੇ ਵੀ ਪਹਿਲਾਂ ਹੀ ਇਹਨਾਂ ਦੀ ਨਜ਼ਰ ਦੇ ਵਿੱਚ ਸੀ। 2025 ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਟੂਡੈਂਟ ਜਿਹੜੇ ਫੋਰਨ ਸਟੂਡੈਂਟ ਵੀਜ਼ਾ ਆ ਉਹਦੇ ਵਿੱਚ ਕ੍ਰੈਕਡਾਊਨ ਕੀਤਾ ਸੀਗਾ, ਖਾਸ ਕਰਕੇ ਜਿਹੜੇ ਇੱਥੇ ਕੋਈ ਪ੍ਰਦਰਸ਼ਨ ਵਗੈਰਾ ਕਰਦੇ ਸੀ, ਪ੍ਰੋਟੈਸਟ ਵਗੈਰਾ ਕਰਦੇ ਸੀ, ਉਹਨਾਂ ਨੂੰ ਵੀ ਬਾਹਰ ਜਿਹੜਾ ਉਹ ਕੱਢਿਆ ਸੀਗਾ। ਸੋ ਅੱਜ ਜਿਹੜੇ ਟੌਡ ਲੌਇਨਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਵੀ ਸਾਨੂੰ 10,000 ਪੋਟੈਂਸ਼ੀਅਲ ਫਰਾਡ ਦੇ ਕੇਸ ਜਿਹੜੇ ਸਟੂਡੈਂਟ ਵੀਜ਼ੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਪਤਾ ਲੱਗੇ ਆ, ਜਿਹੜੇ OPT ਦੇ ਨਾਲ ਜਿਹੜੇ ਉਹ ਯੂਜ਼ ਹੋ ਰਹੇ ਆ, ਤਾਂ ਜੋ ਕਹਿੰਦੇ ਵੀ ਹਾਇਰ ਪੇਡ ਅਮਰੀਕਨ ਕਾਲਜ ਗ੍ਰੈਜੂਏਟਸ ਆ ਉਹਨਾਂ ਨੂੰ ਕੰਪਨੀਆਂ ਜਿਹੜੀਆਂ ਉਹ ਨਾ ਹਾਇਰ ਕਰਨ ਤੇ ਇਹਨਾਂ ਨੂੰ ਸਸਤੇ ਭਾਅ ਦੇ ਉੱਤੇ ਹਾਇਰ ਕਰ ਲੈਂਦੀਆਂ ਆ। ਸੋ ਸਿਚੁਏਸ਼ਨ ਸਟੂਡੈਂਟ ਵੀਜ਼ੇ ਵਾਲਿਆਂ ਲਈ ਵੀ ਲੱਗਦਾ ਆ ਵੀ ਸਖਤ ਹੋਣ ਜਾ ਰਹੀ ਆ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਕਾਫੀ ਪੈਨਿਕਡ ਹੈਗੇ ਆ ਤੇ ਉਹ ਇੱਕ ਬੜੀ ਰਿਸਕੀ ਜਿਹੜੀ ਹੈ ਪਲਾਨ ਆ ਉਹਨੂੰ ਪੁਸ਼ ਕਰ ਰਹੇ ਆ। ਕਹਿੰਦੇ ਵੀ ਲਾਸਟ ਮਿੰਟ ਤੱਕ ਜਿਹੜੀ ਵੇਟ ਕਰੋ ਜਦੋਂ ਵੋਟ ਪਾਣੀ ਹੈਗੀ ਆ। ਹੁਣ ਜਿਹੜੀ ਰੀਸੈਂਟ ਪੋਲਿੰਗ ਆ ਰਹੀ ਆ ਉਹਦੇ ਵਿੱਚ ਇਹ ਆ ਰਿਹਾ ਵੀ ਇਹ ਲੱਗਦਾ ਨਹੀਂ ਵੀ ਦੋਨੋਂ ਹੀ ਰਿਪਬਲਿਕਨ ਟੌਪ ਤੇ ਹੋਣਗੇ ਤੇ ਕਹਿੰਦੇ ਰਿਪਬਲਿਕਨਸ ਵੁੱਡ ਲੌਕ ਡੈਮੋਕ੍ਰੇਟਸ ਆਊਟ ਆਫ ਨਵੰਬਰ ਗਵਰਨਟੋਰੀਅਲ ਇਲੈਕਸ਼ਨ ਦੇ ਵਿੱਚ। ਤੇ ਇੱਕ ਕੈਂਡੀਡੇਟ ਜਿਹੜਾ ਡੈਮੋਕ੍ਰੇਟਸ ਦਾ ਉਹ ਕਾਫੀ ਮਰਜ ਹੋ ਰਿਹਾ ਹੈਗਾ ਫੇਵਰੇਬਲ ਓਪਨ ਪ੍ਰਾਇਮਰੀ ਦੇ ਵਿੱਚ। ਸੋ ਡਰੈਡਡ ਜਿਹੜਾ ਸਿਨੈਰੀਓ ਹੈਗਾ ਆ ਉਸ ਤੋਂ ਬਚਣ ਦੇ ਲਈ ਡੈਮੋਕ੍ਰੇਟ ਇਹ ਕਹਿ ਰਿਹਾ ਵੀ ਥੋੜਾ ਚਿਰ ਹੋਰ ਵੇਟ ਕਰੋ ਤਾਂ ਕਿ ਤੁਸੀਂ ਡਿਸਾਈਡ ਕਰ ਸਕੋ ਕਿੱਥੇ ਜਿਹੜੀ ਵੋਟ ਆ ਉਹ ਪਾਣੀ ਹੈਗੀ ਆ। ਪਹਿਲਾਂ ਐਰਿਕ ਸਵੈਲਵੈਲ ਕਾਫੀ ਟੌਪ ਤੇ ਜਾ ਰਿਹਾ ਸੀ ਪਰ ਉਹਨੂੰ ਅਲਟੀਮੇਟਲੀ ਜਿਹੜਾ ਰਿਜ਼ਾਈਨ ਕਰਨਾ ਪਿਆ ਕਿਉਂਕਿ ਉਹਨੂੰ ਅਕਿਊਜ਼ ਕੀਤਾ ਗਿਆ ਸੀ ਸੈਕਸ਼ੂਅਲ ਅਸੌਲਟ ਦੇ ਲਈ। ਸੋ ਬੇਟਰੇਸ ਇਜ਼ ਲੀਡਿੰਗ ਸਮ ਪਾਰਟੀ ਐਕਟਿਵਿਸਟ ਸਾਰੇ ਉਹ ਲੋਕਾਂ ਨੂੰ ਇਹ ਕਹਿ ਰਹੇ ਆ ਵੀ ਹਜੇ ਅਰਲੀ ਵੋਟ ਨਾ ਪਾਓ, ਥੋੜਾ ਚਿਰ ਹੋਰ ਵੇਟ ਕਰੋ ਤਾਂ ਕਿ ਆਪਾਂ ਨੂੰ ਕਲੀਅਰ ਕੱਟ ਪਤਾ ਚੱਲ ਚਲੇ ਕਿਹੜੇ ਕੈਂਡੀਡੇਟ ਦੀ ਜਿਹੜੀ ਸਪੋਰਟ ਆ ਉਹ ਕਰਨੀ ਹੈਗੀ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੇ ਗੁੱਥਮ ਗੁੱਥਾ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ। ਕਿਸੇ ਨੂੰ ਵੀ ਕੋਈ ਕਲੀਅਰਲੀ ਜਿਹੜਾ ਪਤਾ ਨਹੀਂ, ਕੋਈ ਬੈਕਡਾਊਨ ਜਿਹੜਾ ਉਹ ਨਹੀਂ ਹੋ ਰਿਹਾ ਹੈਗਾ। ਤੇ ਜਿਹੜੇ ਇਹਨਾਂ ਦੇ ਆਪਣੇ ਅੰਦਰ ਖੇਮੇ ਬਣੇ ਆ ਡੈਮੋਕ੍ਰੇਟ ਪਾਰਟੀ ਦੇ, ਉਹਦਾ ਜਿਹੜਾ ਕਹਿ ਸਕਦੇ ਆ ਵੀ ਫਾਇਦਾ ਇਵੈਂਚੁਅਲੀ ਰਿਪਬਲਿਕਨਸ ਨੂੰ ਜਿਹੜਾ ਉਹ ਹੋ ਰਿਹਾ ਆ। ਤਾਂ ਹੀ ਆਪਾਂ ਦੇਖ ਰਹੇ ਹਾਂ ਵੀ ਟੌਪ ਦੇ ਵਿੱਚ ਇਸ ਟਾਈਮ ਗਵਰਨਟੋਰੀਅਲ ਕੈਂਡੀਡੇਟ ਦੇ ਵਿੱਚ ਸਟੀਵ ਹਿਲਟਨ ਜਿਹੜਾ ਉਹ ਚੱਲ ਰਿਹਾ ਆ। ਚੈਡ ਬਿਆੰਕੋ ਦਾ ਪਤਾ ਨਹੀਂ ਕੀ ਬਣਨਾ ਹੈ ਕੀ ਨਹੀਂ ਬਣਨਾ, ਪਰ ਲੱਗ ਇਸ ਵਾਰੀ ਰਿਹਾ ਆ ਵੀ ਐਟਲੀਸਟ ਇੱਕ ਜਿਹੜਾ ਰਿਪਬਲਿਕਨ ਕੈਂਡੀਡੇਟ ਆ ਉਹ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਅੱਗੇ ਜਿਹੜਾ ਪਹੁੰਚੂਗਾ। ਉਦਾਂ ਅਨਡਿਸਾਈਡਡ ਵੋਟ ਇਸ ਵਾਰ ਬਹੁਤ ਹੀ ਜ਼ਿਆਦਾ ਜਿਹੜੀ ਉਹ ਹੈਗੀ ਆ। ਸੋ ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪਹਿਲਾਂ ਬਿਲੀਅਨੇਰ ਜਿਹੜੇ ਹੁਣ ਮੌਜੂਦਾ ਬਿਲੀਅਨੇਰ ਆ ਉਹ ਵੀ ਇਸ ਦੇ ਵਿੱਚ ਟੌਮ ਸਟਾਇਰ ਵਰਗੇ ਜਿਹੜੇ ਉਹ ਜੁੜੇ ਹੋਏ ਆ, ਤੇ ਬਿਲੀਅਨਰਸ ਦਾ ਪੈਸਾ ਲਵਾਉਣ ਵਾਲੇ ਮੈਟ ਮਹਾਨ ਵਰਗੇ ਸੈਨੋਜ਼ੇ ਦੇ ਜਿਹੜੇ ਕੈਂਡੀਡੇਟ ਆ ਮੇਅਰ ਆ ਉਹ ਵੀ ਇੱਥੇ ਅੱਗੇ ਜਿਹੜਾ ਨਾਲ ਦੇ ਨਾਲ ਚੱਲ ਰਹੇ ਹੈਗੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਸੋ ਰੈੱਡ ਵੇਵ ਆ ਰਹੀ ਆ ਕਿ ਰਿਪਬਲਿਕਨ ਵੋਟਸ ਦੀ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਜਿਹੜਾ ਆ ਵਾਲਮਾਰਟ ਆ ਉਹਨਾਂ ਨੇ 1000 ਕਾਰਪੋਰੇਟ ਵਰਕਰ ਨੂੰ ਲੇ ਆਫ ਕੀਤਾ ਹੈਗਾ। ਸੋ ਕਹਿੰਦੇ ਮੋਸਟਲੀ ਗਲੋਬਲ ਟੈਕਨੋਲੋਜੀ ਤੇ ਪ੍ਰੋਡਕਟ ਟੀਮ ਜਿਹੜੀ ਆ ਉਹਦੇ ਵਿੱਚੋਂ ਇਹ ਬੰਦੇ ਲੇ ਆਫ ਕੀਤੇ ਗਏ ਹੈਗੇ ਆ। ਪਿਛਲੇ ਸਮਰ ਦੇ ਵਿੱਚ ਵਾਲਮਾਰਟ ਨੇ ਡੈਨੀਅਲ ਡਿਕਨ ਨਾਮ ਦੇ ਬੰਦੇ ਨੂੰ ਹਾਇਰ ਕੀਤਾ ਸੀ ਐਜ਼ ਏ ਐਗਜ਼ੀਕਿਊਟਿਵ ਹੈਡ ਆਫ ਗਲੋਬਲ AI ਐਕਸਲਰੇਸ਼ਨ ਪ੍ਰੋਗਰਾਮ ਦੇ ਲਈ। ਤੇ ਉਹ ਤੋਂ ਬਾਅਦ ਡੈਂਕਰ ਤੇ ਵਾਲਮਾਰਟ ਜਿਹੜੀ ਹੈਡ ਆਫ ਜਿਹੜੀ ਗਲੋਬਲ ਟੈਕਨੋਲੋਜੀ ਆ ਉਹ ਸੁਰੇਸ਼ ਕੁਮਾਰ
ਉਹਨਾਂ ਨੂੰ ਰੱਖਿਆ ਗਿਆ ਹੈਗਾ ਆ। ਸੋ ਕੁਛ ਕੇਸਿਸ ਦੇ ਵਿੱਚ ਕਹਿੰਦੇ ਵੀ ਇਮੀਡੀਏਟਲੀ ਲੋਕਾਂ ਨੂੰ ਜਿਹੜਾ ਲੇ ਆਫ ਕਰ ਦਿੱਤਾ ਗਿਆ ਹੈ। ਇਹ ਕਾਰਪੋਰੇਟ ਆਫਿਸ ਦੇ ਵਿੱਚੋਂ ਲੇ ਆਫ ਕੀਤਾ ਗਿਆ ਹੈ। ਇਹਨਾਂ ਦਾ ਮੇਨ ਹੈੱਡਕੁਆਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬੈਂਟਨਵਿਲ, ਅਰਕਨਸਾ ਦੇ ਵਿੱਚ ਹੈਗਾ ਆ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਵੀ ਵਾਲਮਾਰਟ ਨੇ 100 ਤੋਂ ਵੱਧ ਜਿਹੜੇ ਲੇ ਆਫ ਆ ਹਬੋਕਨ, ਨਿਊ ਜਰਸੀ ਦੇ ਵਿੱਚ ਕੀਤੇ ਸੀਗੇ, ਲੋਕਾਂ ਨੂੰ ਲੇ ਆਫ ਕੀਤਾ ਸੀਗਾ। ਤੇ ਇਹ ਜਿਹੜੀ ਸਿਚੁਏਸ਼ਨ ਆ, ਹੁਣ ਤੁਸੀਂ ਦੇਖ ਲਓ ਵੀ ਵਾਲਮਾਰਟ 'ਚ 1000 ਬੰਦਾ ਲੇ ਆਫ ਕਰਨਾ, ਤੇ ਇੱਥੋਂ ਤੁਹਾਨੂੰ ਅੰਦਾਜ਼ਾ ਲੱਗਣਾ ਚਾਹੀਦਾ ਵੀ ਜਿਹੜੀ ਇਕੋਨਮੀ ਆ ਉਹ ਕਿੱਧਰ ਨੂੰ ਜਾ ਰਹੀ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੈਰਾਡਾਈਜ਼ ਟਾਊਨ ਦੇ ਬਾਰੇ ਸਾਰੇ ਜਾਣੇ ਜਾਣਦੇ ਆ ਵੀ ਇੱਕ ਟਾਈਮ ਦੇ ਉੱਤੇ ਜਦੋਂ ਇੱਕ ਅੱਗ ਲੱਗੀ ਸੀ ਤਾਂ ਇਹ ਟਾਊਨ ਪੂਰੀ ਤਰ੍ਹਾਂ ਜਿਹੜਾ ਉਹ ਨਸ਼ਟ ਹੋ ਗਿਆ ਸੀਗਾ। ਹੁਣ ਜਿਹੜਾ ਉਹ ਟਾਊਨ ਵਾਲੇ ਪੈਰਾਡਾਈਜ਼ ਵਾਲੇ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਹੌਲੀ-ਹੌਲੀ ਲੋਕਲ ਪਾਪੂਲੇਸ਼ਨ ਗਰੋਥ ਦੁਬਾਰਾ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਕਹਿੰਦੇ ਵੀ ਇਸ ਟਾਈਮ ਪਿਛਲੇ ਸਾਲ ਦੇ ਮੁਕਾਬਲੇ 9% ਪਾਪੂਲੇਸ਼ਨ ਦੇ ਵਿੱਚ ਜਿਹੜਾ ਉਹ ਵਾਧਾ ਜਿਹੜਾ ਹੋਇਆ ਹੈ। ਪੈਰਾਡਾਈਜ਼ ਫਾਇਰ ਬਹੁਤ ਜ਼ਿਆਦਾ ਭਿਆਨਕ ਜਿਹੜੀ ਉਹ ਅੱਗ ਸੀ, ਜਿਸ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਾਨੀ ਮਾਲੀ ਨੁਕਸਾਨ ਕੀਤਾ ਸੀਗਾ। ਤੇ ਇਸ ਟਾਈਮ ਸੂਬੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹਾਊਸਿੰਗ ਗਰੋਥ ਆ, ਉਸ ਦੇ ਲਈ ਜਿਹੜਾ ਉਹ ਜਾਣਿਆ ਜਾ ਰਿਹਾ ਆ, ਜਿੱਥੇ ਪਾਪੂਲੇਸ਼ਨ ਦੇ ਵਿੱਚ ਵੀ ਵਾਧਾ ਹੋ ਰਿਹਾ ਤੇ ਹਾਊਸਿੰਗ ਡਿਮਾਂਡ ਵੀ ਜਿਹੜੀ ਆ ਉਹ ਲਗਾਤਾਰ ਉੱਥੇ ਵੱਧ ਰਹੀ ਹੈਗੀ। ਆਪਾਂ ਕੱਲ ਵੀ ਇਹ ਖਬਰ ਸਾਂਝੀ ਕੀਤੀ ਸੀ, ਇੱਕ ਆਪਣਾ ਨੌਜਵਾਨ ਜਿਹੜਾ ਅਰਨਬ ਸਿੰਘ 20 ਸਾਲਾਂ ਦਾ ਗਨ ਹਾਈ ਸਕੂਲ ਦਾ ਗ੍ਰੈਜੂਏਟ ਸੀਗਾ, ਉਹਦੀ ਜਿਹੜੀ ਬੋਡੀ ਆ ਉਹ ਪਾਰਕ ਦੇ ਵਿੱਚੋਂ ਮਿਲੀ ਹੈਗੀ ਆ। ਕਾਫੀ ਡੂੰਘੀ ਡਿੱਚ ਦੇ ਵਿੱਚ ਬੋਡੀ ਜਿਹੜੀ ਡਿੱਗੀ ਹੋਈ ਸੀਗੀ। ਸੋ ਇਹ ਹੁਣੇ ਰੀਸੈਂਟਲੀ ਗ੍ਰੈਜੂਏਟ ਹੋਇਆ ਸੀਗਾ ਗਨ ਹਾਈ ਸਕੂਲ ਤੇ ਸੈਨੋਜ਼ੇ ਸਟੇਟ ਯੂਨੀਵਰਸਿਟੀ ਨੇ ਇਸ ਨੂੰ ਜਿਹੜਾ ਜੁਆਇਨ ਕਰਨਾ ਸੀਗਾ। ਉਹ ਮਈ 5 ਨੂੰ ਜਿਹੜਾ ਮਿਸਿੰਗ ਪਾਇਆ ਗਿਆ ਸੀ, ਤੇ ਆਪਾਂ ਵੀ ਜਿਹੜੇ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀਆਂ ਸੀਗੀਆਂ ਫੋਟੋਜ਼ ਵਗੈਰਾ। ਪੁਲਿਸ ਨੇ ਇਹ ਕਿਹਾ ਆ ਵੀ ਜਿਹੜਾ ਸੈਨੋਜ਼ੇ ਸਟੇਟ ਯੂਨੀਵਰਸਿਟੀ ਲਾਇਬ੍ਰੇਰੀ ਆ, ਉੱਥੇ ਉਹ 4th ਤੇ ਈਸਟ ਸੈਨ ਫਰਨਾਂਡੋ, ਉੱਥੇ ਲਾਸਟ ਟਾਈਮ ਦੇਖਿਆ ਗਿਆ ਸੀਗਾ। ਸੋ ਜਦੋਂ ਸ਼ਾਮ ਨੂੰ ਉਹ ਘਰ ਨਹੀਂ ਪਹੁੰਚਿਆ, ਤੇ ਉਹ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੰਟੈਕਟ ਕੀਤਾ ਗਿਆ, ਤੇ ਮਈ 8 ਨੂੰ ਜਿਹੜੀ ਪੁਲਿਸ ਵਾਲੇ ਆ ਉਹ ਇੱਕ ਲੋਕੇਸ਼ਨ ਜਿਹੜੀ 700 ਬਲਾਕ ਆਫ ਫੀਲਨ ਐਵਨਿਊ ਉੱਥੇ ਗਏ, ਤੇ ਕਿਉਂਕਿ ਉਹਦੇ ਕੋਲ ਫੋਨ ਸੀਗਾ, ਫੋਨ ਤੋਂ ਐਕਸੈਸ ਕਰਕੇ ਤੇ ਉੱਥੇ ਪਤਾ ਚੱਲਿਆ ਵੀ ਉੱਥੇ ਉਹਦੀ ਜਿਹੜੀ ਬੋਡੀ ਆ ਉਹ ਪਈ ਹੈਗੀ ਆ। ਤੇ ਸਰਚ ਤੇ ਰੈਸਕਿਊ ਟੀਮ ਨੇ ਉਸ ਬੋਡੀ ਨੂੰ ਰਿਕਵਰ ਕੀਤਾ, ਤੇ ਫਾਇਰ ਫਾਈਟਰਸ ਜੋ ਸੀਗੇ 700 ਬਲਾਕ ਆਫ ਫੀਲਨ ਐਵਨਿਊ ਦੇ, ਉਹਨਾਂ ਨੇ ਇਹਦੇ ਵਿੱਚ ਜਿਹੜੀ ਹੈਲਪ ਕੀਤੀ ਹੈਗੀ ਆ। ਸੋ ਕਹਿੰਦੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਸੱਟ ਚੋਟ ਜਾਂ ਫਾਲ ਪਲੇ ਨਹੀਂ ਦੱਸਿਆ ਜਾ ਰਿਹਾ ਹੈਗਾ। ਸੋ ਇਹ ਨਹੀਂ ਪਤਾ ਵੀ ਹੁਣ ਆਪ ਵਗੈਰਾ ਖਾ ਲਈ ਜਾਂ ਕੀ ਹੋਇਆ ਹੈਗਾ, ਪਰ ਉਹਦੀ ਜਿਹੜੀ ਬੋਡੀ ਆ ਉਹ ਕਾਇਲੇ ਪਾਰਕ ਜਿਹੜਾ ਆ ਉੱਥੋਂ ਮਿਲੀ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਉਹਨਾਂ ਨੇ ਅੱਜ ਇੱਕ ਰੀਸੈਂਟਲੀ ਇੱਕ ਬਿੱਲ ਨੂੰ ਜਿਹੜਾ ਉਹ ਸਾਈਨ ਕੀਤਾ, ਜਿਸ ਦੇ ਨਾਲ ਕਹਿੰਦੇ ਵੀ ਆਰਥਿਕ ਮਦਦ ਦਿੱਤੀ ਜਾਵੇਗੀ ਇਸ ਟਾਈਮ ਉਹਨਾਂ ਹਸਪਤਾਲਾਂ ਨੂੰ ਜੋ ਕਿ ਆਰਥਿਕ ਤੰਗੀ ਦੇ ਵਿੱਚੋਂ ਬੇਸਿਕਲੀ ਲੰਘ ਰਹੇ ਹੈਗੇ ਆ। ਅਸੈਂਬਲੀ ਬਿੱਲ 108 ਜੈਸੀ ਗੈਬਰੀਅਲ ਐਂਚੀਨੋ ਕਰਕੇ ਜਿਹੜਾ ਇਲਾਕਾ ਆ ਉੱਥੋਂ ਦੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਇਹ ਬਿੱਲ ਲਿਆਂਦਾ ਸੀ। ਇਸ ਦੇ ਨਾਲ ਵਨ ਟਾਈਮ ਗ੍ਰਾਂਟ ਪ੍ਰੋਗਰਾਮ $25 ਮਿਲੀਅਨ ਤੱਕ ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਕੇਅਰ ਐਕਸੈਸ ਤੇ ਇਨਫੋਰਮੇਸ਼ਨ ਵੱਲੋਂ ਦਿੱਤਾ ਜਿਹੜਾ ਹੋ ਜਾਊਗਾ। ਕਹਿੰਦੇ ਵੀ ਇਹ ਜਿਹੜੀ ਰਾਸ਼ੀ ਆ ਇਹ ਵਰਤੀ ਜਾਊਗੀ ਨਾਨ ਪ੍ਰੋਫਿਟ ਤੇ ਪਬਲਿਕ ਹਸਪਤਾਲਾਂ ਦੇ ਲਈ, ਜਿਨ੍ਹਾਂ ਨੂੰ ਇਸ ਟਾਈਮ ਇਮੀਡੀਏਟ ਤੇ ਸਿਗਨੀਫੀਕੈਂਟ ਮਨੀ ਟਰਬਲਸ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਕਹਿੰਦੇ ਵੀ ਜਿਹੜਾ ਵੀ ਕੋਈ ਹਸਪਤਾਲ ਉਹੀ ਐਲੀਜੀਬਲ ਹੋਊਗਾ ਜਿਨ੍ਹਾਂ ਦੇ ਕੋਲ 10 ਦਿਨ ਤੋਂ ਵੀ ਘੱਟ ਦੀ ਰਾਸ਼ੀ ਜਿਹੜੀ ਆ ਕੈਸ਼ ਔਨ ਹੈਂਡ ਬਚਿਆ ਜਿਹੜਾ ਉਹ ਹੋਊਗਾ, ਤੇ ਜਿਨ੍ਹਾਂ ਦੇ ਬਾਕੀ ਜਿੰਨੇ ਵੀ ਹੋਰ ਫਾਈਨੈਂਸ਼ੀਅਲ ਆਪਸ਼ਨਸ ਆ ਉਹ ਸਾਰੇ ਖਤਮ ਜਿਹੜੇ ਉਹ ਹੋ ਚੁੱਕੇ ਹੋਣਗੇ। ਸੋ ਤੇ ਕਹਿੰਦੇ ਵੀ ਨਾਲ ਇਹ ਵੀ ਉਹਨਾਂ ਨੇ ਸ਼ਰਤ ਰੱਖੀ ਆ ਵੀ ਉਹਨਾਂ ਦੇ ਜਿਹੜੇ ਅੱਧੇ ਤੋਂ ਵੱਧ ਜਿਹੜੇ ਪੇਸ਼ੈਂਟਸ ਆ ਉਹ ਪਬਲਿਕ ਪ੍ਰੋਗਰਾਮ ਦੇ ਵਿੱਚ ਅਨਰੋਲਡ ਹੋਣ ਤੇ ਜਾਂ ਫਿਰ ਅਨਇਨਸ਼ੋਰਡ ਆ ਜਿਹੜੇ ਹੋਣ। ਸੋ ਪਰ ਇੱਕ ਕਹਿੰਦੇ ਵੀ ਵਾਟਸਨਵਿਲ ਦਾ ਕਮਿਊਨਿਟੀ ਹਸਪੀਟਲ ਉਸ ਨੂੰ ਇਸ ਦੇ ਨਾਲ ਫਾਇਦਾ ਜਿਹੜਾ ਉਹ ਹੋ ਸਕਦਾ ਆ। ਉਹਨਾਂ ਦੇ ਜਿਹੜੇ CEO ਆ ਉਹਨਾਂ ਨੇ ਇਸ ਦੀ ਸ਼ਲਾਘਾ ਵੀ ਜਿਹੜੀ ਉਹ ਕੀਤੀ ਵੀ ਇਦਾਂ ਦਾ ਜਿਹੜਾ ਬਿੱਲ ਆ ਉਸ ਨੂੰ ਤੁਸੀਂ ਕਾਨੂੰਨ ਬਣਾ ਦਿੱਤਾ ਹੈਗਾ ਆ। 2022 ਦੇ ਵਿੱਚ ਇਹ ਜਿਹੜਾ ਵਾਟਸਨਵਿਲ ਦਾ ਕਮਿਊਨਿਟੀ ਹਸਪਤਾਲ ਆ ਇਹ ਕਾਰਪੋਰੇਟ ਤੋਂ ਪ੍ਰਾਈਵੇਟ ਓਨਰਸ਼ਿਪ ਦੇ ਵਿੱਚ ਜਿਹੜਾ ਉਹ ਲਿਜਾਇਆ ਗਿਆ ਸੀਗਾ। ਸੋ ਪਰ ਕਹਿੰਦੇ ਵੀ ਕਈ ਜਿਹੜੇ ਹਸਪਤਾਲ ਆ ਇਸ ਟਾਈਮ ਕ੍ਰਿਟੀਕਲ
ਜੰਕਸ਼ਨ ਦੇ ਉੱਤੇ ਪਹੁੰਚੇ ਹੋਏ ਆ, ਜਿੱਥੇ ਕੰਮਕਾਜ ਜਿਹੜੇ ਸਿਹਤ ਦੀਆਂ ਸੇਵਾਵਾਂ ਮਿਲਦੀਆਂ ਜਿਹੜੀਆਂ ਉਹ ਬੰਦ ਹੋ ਸਕਦੀਆਂ ਆ। ਆਪਾਂ ਵੇਖਿਆ ਸੀ ਹਰਜੋਤ ਸਿੰਘ ਜੀ ਕੁਛ ਮਹੀਨੇ ਪਹਿਲਾਂ ਪਿਛਲੇ ਸਾਲ ਦੇ ਵਿੱਚ ਜਿਹੜਾ ਮੰਡੇਰਾ ਦਾ ਕਮਿਊਨਿਟੀ ਕਾਲਜ ਆ, ਉਹਦੇ ਤੇ ਵੀ ਜਿਹੜਾ ਖਾਸਾ ਉਹ ਰੌਲਾ ਪਿਆ ਸੀ, ਉਹ ਬੰਦ ਵੀ ਜਿਹੜਾ ਉਹ ਹੋ ਗਿਆ ਸੀ। ਮੁੜ ਦੁਬਾਰਾ ਬਾਅਦ ਦੇ ਵਿੱਚ ਹੁਣ ਉਹ ਚਾਲੂ ਜਿਹੜਾ ਉਹ ਹੋਇਆ ਸੀ। ਕਈ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਚੱਲੀਆਂ ਸੀਗੀਆਂ। ਸੋ ਇਹ ਪਰ ਹੁਣ ਨਵਾਂ ਬਿੱਲ ਜਿਹੜਾ ਹਰਜੋਤ ਸਿੰਘ ਜੀ ਕਾਨੂੰਨ ਬਣਿਆ ਆ, ਜਿਸ ਦੇ ਵਿੱਚ ਹਸਪਤਾਲਾਂ ਨੂੰ ਇੱਕ ਵਾਰੀ $25 ਮਿਲੀਅਨ ਤੱਕ ਦੀ ਜਿਹੜੀ ਸਹਾਇਤਾ ਸਰਕਾਰ ਵੱਲੋਂ ਮਿਲ ਸਕਦੀ ਆ, ਜਿਹੜੇ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਆ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਜਾਂਦੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ $1 ਤੇ 36 ਸੈਂਟ ਰਹੇ ਆ ਕੈਨੇਡਾ ਦੇ, ਪਾਕਿਸਤਾਨ ਦੇ $278 ਤੇ 68 ਰਹੇ ਆ, ਤੇ ਇੰਡੀਆ ਦੇ $95 ਤੇ 60 ਮਾਰਕੀਟਸ ਦੇ ਵਿੱਚ ਅੱਜ ਡਾਓ ਜੋਨਸ 56 ਪੁਆਇੰਟ ਵੱਧ ਕੇ 49,761, S&P 12 ਪੁਆਇੰਟ ਘਟ ਕੇ 7401, ਨੈਸਡੈਕ 186 ਪੁਆਇੰਟ ਘਟ ਕੇ 26,088 ਦੇ ਉੱਤੇ ਰਿਹਾ। ਸੋਨੇ ਦਾ ਭਾਅ $4700 ਤੇ $25 ਪ੍ਰਤੀ ਟਰਾਈ ਆਉਂਸ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਦੇ ਉੱਤੇ ਹੋਈ ਹੈ। ਇਸੇ ਤਰੀਕੇ ਨਾਲ ਜੇ ਬ੍ਰੈਂਟ ਕਰੂਡ ਆਇਲ ਆ ਉਹ $107 ਦੇ ਉੱਤੇ ਚੱਲ ਰਿਹਾ। 10 ਈਅਰ ਯੀਲਡ 4.45%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 80,708 ਤੇ ਇਥੀਰੀਅਮ $2282 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US